ਆਪਾਂ ਪੰਜਾਬ ਦੇ ਵਿੱਚ ਮੁਫ਼ਤ ਬਿਜਲੀ ਤੋਂ। ਕਹਿੰਦੇ ਪੰਜਾਬ ਦੇ ਵਿੱਚ ਮੁਫ਼ਤ ਬਿਜਲੀ ਵਾਲੇ ਇੱਕੋ ਸਾਲ ਦੇ ਵਿੱਚ 3 ਲੱਖ ਤੋਂ ਵੱਧ ਮੀਟਰ ਵੱਧ ਗਏ ਜੀ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਜੀ। ਇੱਕ ਦੋ ਵਾਰ ਪਹਿਲਾਂ ਵੀ ਚਰਚਾ ਇਸ ਪਹਿਲੂ ਤੋਂ ਕੀਤੀ ਹੈ ਕਿ ਪੰਜਾਬ 'ਚ ਲੋਕ ਘਰਾਂ 'ਚ 2-2 3-3 ਮੀਟਰ ਲਵਾ ਰਹੇ ਨੇ ਜੀ ਤਾਂ ਕਿ ਸਾਨੂੰ 300 ਯੂਨਿਟ ਦਾ ਅੱਡੋ-ਅੱਡ ਫਾਇਦਾ ਮਿਲ ਜਾਵੇ। ਜੀ ਬਿਲਕੁਲ। ਉਹਦੇ ਹਵਾਲੇ ਨਾਲ ਉਹ ਕਹਿੰਦੇ ਕਿ ਸਿੰਪਲ ਨੁਕਤਾ ਕਿ ਥੋੜੀ ਰਸੋਈ ਵੱਖਰੀ ਹੋਣੀ ਚਾਹੀਦੀ ਆ, ਤੇ ਜੇ ਰਸੋਈ ਵੱਖਰੀ ਆ ਤਾਂ ਤੁਹਾਡੇ ਕੋਲ ਅੱਡ ਮੀਟਰ ਲਵਾਉਣ ਦਾ ਅਧਿਕਾਰ ਹੈ। ਇਸ ਲਈ ਇੱਕ ਘਰ ਦੇ ਵਿੱਚ ਭਰਾ ਅੱਡ ਰਹਿਣ ਲੱਗੇ ਜਾਂ ਮੰਨ ਲਓ ਮਾਂ ਪਿਓ ਨੂੰ ਅੱਡ ਦਿਖਾਤਾ, ਸੋ ਚਾਹੇ ਬਾਅਦ ਚੋਂ ਇਕੱਠੇ ਖਾਈ ਪੀ ਜਾਣ, ਪਰ ਇਹ ਦਿਖਾ ਕੇ ਮੀਟਰ ਅੱਡ ਲਵਾ ਲਏ। ਸੋ ਉਹ ਵਰਤਾਰੇ ਦਾ ਇਹ ਅਸਰ ਕਹਿ ਲਈਏ, ਜਾਂ ਪੰਜਾਬ 'ਚ ਜਿਸ ਧੜਾ-ਧੜ ਕਲੋਨੀਆਂ ਬਣ ਰਹੀਆਂ ਨੇ, ਨਵੇਂ ਮਕਾਨ ਉਸਰ ਰਹੇ ਨੇ, ਉਹਦਾ ਹਵਾਲਾ ਦੇ ਲਈਏ ਜੀ। ਸੋ ਇਹ ਸਾਰੇ ਪਹਿਲੂ ਧਿਆਨ ਦਿਵਾਉਂਦੇ ਨੇ ਕਿ ਪੰਜਾਬ ਸਰਕਾਰ ਤੇ ਬਿਜਲੀ ਸਬਸਿਡੀ ਵਾਲਾ ਜਿਹੜਾ ਬੋਝ ਹੈ ਉਹ ਖਜ਼ਾਨੇ ਤੇ ਪੈਣਾ, ਤੇ ਖਜ਼ਾਨੇ ਤੇ ਪੈਣ ਦਾ ਮਤਲਬ ਪੰਜਾਬ ਦੇ ਸਿਰ ਤੇ ਪੈਣਾ। ਜੀ ਜੀ। ਪਿਛਲੇ ਸਾਲ ਦਸੰਬਰ 2022 ਦੇ ਵਿੱਚ ਪੰਜਾਬ 'ਚ ਜਿਹੜੇ ਘਰੇਲੂ ਮਤਲਬ ਬਿਜਲੀ ਉਪਭੋਗਤਾ ਸੀਗੇ, ਉਹ ਕਹਿੰਦੇ ਜੀ 33.16 ਲੱਖ ਸੀ। ਤੇ ਹੁਣ ਜਦੋਂ ਅਸੀਂ ਦਸੰਬਰ 2023 ਚ ਆ ਕੇ ਅੰਕੜੇ ਦੇਖਦੇ ਹਾਂ ਤਾਂ 36,65,000 ਹੋ ਗਏ। ਅੱਛਾ, ਠੀਕ ਹੈ। ਲਗਭਗ 3.5 ਲੱਖ ਘਰੇਲੂ ਮੀਟਰ ਇੱਕ ਸਾਲ ਚ ਵੱਧ ਗਏ ਜੀ। 3,49,000 ਤੋਂ ਵੱਧ ਮੀਟਰਾਂ ਦਾ ਇੱਕ ਸਾਲ ਚ ਵਾਧਾ ਹੋਣਾ, ਇਹਦਾ ਮਤਲਬ ਕਿ ਇਹ 300 ਯੂਨਿਟ ਲੈਣ ਦਾ ਹਿੱਲਾ ਵੱਧ ਹੈ। ਜੀ। ਇਹਨੂੰ ਦੋ ਪੱਖਾਂ ਤੋਂ ਸਮਝਣ ਦੀ ਲੋੜ ਹੈ। ਇੱਕ ਪੱਖ ਤਾਂ ਇਹ ਆ ਕਿ ਇਹਦਾ ਮਤਲਬ ਸਾਡਾ ਸਬਸਿਡੀ ਵਾਲਾ ਜਿਹੜਾ ਬੋਝ ਹੈ ਪੰਜਾਬ ਦੇ ਸਰਕਾਰ ਦੇ ਸਿਰ ਤੇ, ਉਹ ਵਧਣਾ। ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਅੱਜ ਦੀ ਤਰੀਕ 'ਚ 20,000 ਕਰੋੜ ਦਾ ਜੀ ਜੀ, ਤੇ ਇਹ ਸਾਲ ਮੁੱਕਣ ਤੱਕ ਲਗਭਗ 22,000 ਕਰੋੜ ਨੂੰ ਜਾ ਟੁੱਕਣਾ। ਉਹਦਾ ਹਵਾਲਾ ਸਮਝੋ ਜੀ। ਘਰੇਲੂ ਜਿਹੜੀ ਬਿਜਲੀ ਦੀ ਖਪਤ ਦੀ ਸਬਸਿਡੀ ਹੈ 9,000 ਕਰੋੜ ਨੂੰ ਪਹੁੰਚ ਜਾਣੀ ਹੈ। ਖੇਤੀ ਮੋਟਰਾਂ ਵਾਲੀ ਜਿਹੜੀ ਸਬਸਿਡੀ ਹੈ ਸਾਡੀ, ਉਹ 10,000 ਕਰੋੜ ਦੀ ਹੈ। ਤੇ ਕਹਿੰਦੇ ਜੀ ਉਦਯੋਗਿਕ ਸਬਸਿਡੀ ਹੈ ਇਹ ਸਾਲ ਦੀ 3,000 ਕਰੋੜ ਦੇ ਉੱਪਰ ਜਾਣੀ ਹੈ। 9,000 ਕਰੋੜ ਘਰ ਦੀ, 10,000 ਉਹਦੀ ਜੀ, 3,000 ਇਹਦੀ। ਠੀਕ ਹੈ। ਸੋ ਇਹ ਸਿੱਧੀ 22,000 ਕਰੋੜ ਬਣਦੀ ਹੈ। ਅੱਛਾ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ 10 ਔਰ 9 19 ਤੇ 3,000 ਕਰੋੜ 22 ਕਰੋੜ 22,000 ਕਰੋੜ ਦੀ ਸਬਸਿਡੀ ਜੇਕਰ ਆ ਵਿੱਤੀ ਵਰਾ 2023 24 25 ਜਦੋਂ ਮੁੱਕਣਾ ਹੈ ਤਾਂ ਉਹਦੇ ਹਵਾਲੇ ਨਾਲ ਕਹਿੰਦੇ 22,000 ਕਰੋੜ ਬਣ ਜਾਣੀ। ਤਾਂ ਇਹ ਵਜਨ ਕਿੱਥੇ ਜਾਣਾ, ਕਿੱਥੇ ਪੈਣਾ? ਹੁਣ 22,000 ਕਰੋੜ ਜੇ ਸਾਲ ਦੀ ਸਬਸਿਡੀ ਆ ਪ੍ਰਵੀਨ ਜੀ, 365 ਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ ਇੱਕ ਦਿਨ ਦੀ ਕਿੰਨੀ ਹੋਣੀ? 60 ਕਰੋੜ। 60 ਕਰੋੜ, ਬਿਲਕੁਲ ਜੀ। ਦਿਨ ਕਿੱਥੇ ਖਜ਼ਾਨਾ ਭਰ ਰਿਹਾ ਜੀ ਸਾਡਾ? ਤੋਂ ਭਰ ਗਿਆ, ਐਕਸਾਈਜ਼ ਤੋਂ ਭਰ ਗਿਆ, ਥੋੜੀ ਇਮਾਨਦਾਰੀ ਤੋਂ ਭਰ ਗਿਆ। ਜੀ ਜੀ। ਕਰਜ਼ਾ ਲੈ ਕੇ ਤੁਸੀਂ ਤਾਰ ਰਹੇ ਹੋ। ਦੂਏ ਪਾਸੇ ਪਾਵਰਕਾਮ ਪਹਿਲਾਂ ਹੀ 18,000 ਕਰੋੜ ਦੇ ਘਾਟੇ 'ਚ, ਦੀਵਾਲੀਆ ਹੁਣ ਕਿਨਾਰੇ ਖੜਾ ਹੈ। ਸਬਸਿਡੀ ਵਾਲੇ ਤੁਸੀਂ ਕਹਿੰਦੇ ਹੋ ਅਸੀਂ ਤਾਰ ਰਹੇ ਹਾਂ ਜੀ, ਸਰਕਾਰ ਦੇ ਰਹੀ ਹੈ। ਜੀ ਜੀ, ਸਰਕਾਰ ਦੇ ਰਹੀ ਹੈ, ਸਰਕਾਰ ਘਰੋਂ ਲਿਆ ਰਹੀ ਹੈ। ਬਿਲਕੁਲ ਸਹੀ ਹੈ। ਆਪਦੇ ਲੋਕਾਂ ਦੀ ਟੈਕਸ ਵਾਲਾ ਪੈਸਾ ਦੇ ਰਹੇ ਹੋ ਨਾ, ਤੇ ਮਾਤੜ ਨੂੰ ਲੱਗੀ ਜਾਂਦਾ ਕਿ ਆਪਣਾ 3,000 ਬਚ ਗਿਆ, ਉਹਨੂੰ ਇਹ ਨਹੀਂ ਪਤਾ ਕਿ ਹੋਰ ਕਿਹੜੇ ਪਾਸੇ ਨਿਚੋੜ ਰਹੀ ਹੈ ਸਰਕਾਰ ਸਾਤੋਂ ਹੀ ਨਿਚੋੜ ਕੇ ਸਾਨੂੰ ਦਿਖਾਇਆ ਜਾ ਰਿਹਾ। ਪਰ ਅਸੀਂ ਵੱਧ ਤੋਂ ਵੱਧ ਮੀਟਰ ਲਾਉਣ 'ਚ ਇਹਦੇ ਵਿੱਚ ਇੱਕ ਤਾਂ ਹੈ ਪ੍ਰਵੀਨ ਜੀ, ਉਹ ਲੋਕ ਜੇ ਕਿਸੇ ਦਾ ਕੋਈ ਨਵਾਂ ਘਰ ਬਣਿਆ ਜੀ, ਕਿਸੇ ਨੂੰ ਸਹੀ ਮਾਇਨੇ 'ਚ ਲੋੜ ਹੈ ਤਾਂ ਮੀਟਰ ਲੱਗੂਗਾ। ਜੀ ਜੀ। ਇੱਕ ਹੈ ਕਿ ਜਿਹੜਾ ਸਕੀਮ ਲਾ ਰਿਹਾ ਹੈ, ਇੱਕ ਹੈ ਜੇ ਘਰਾਂ 'ਚ ਕਲੇਸ਼ ਹੈ, ਵੰਡ ਵੰਡਈਆ ਵੱਧ ਰਿਹਾ ਹੈ, ਇੱਕ ਹੈ ਬਿਜਲੀ ਵਾਲੇ ਆਪ ਫਾਰਮੂਲਾ ਦੱਸਦੇ ਜਿਨ੍ਹਾਂ ਨੂੰ ਖਾਣ ਦੀ ਆਦਤ ਹੈ, ਹਿੱਸਾ ਪੱਤੀ ਲੈਣ ਦੀ। ਤਾਂ ਅਗਲਾ ਕਹਿੰਦਾ ਕਿ ਜੇ ਰੋੜੀ ਮਤਲਬ ਕਹਿੰਦੇ ਨਾ ਗੁੜ ਦੀ ਭੇਲੀ ਫੁੱਟੂਗੀ ਤਾਂ ਕੋਈ ਝੋਰਾ ਭੋਰਾ ਮਿਲੂਗਾ। ਸੋ ਅਗਲੇ ਕਹਿੰਦੇ ਜੇ ਘਰ 'ਚ 2 ਮੀਟਰ ਲੱਗਣਗੇ ਤਾਂ ਹੀ ਸਾਨੂੰ ਪੁੱਛਣਗੇ ਜੀ ਇੱਕ ਲੱਗਿਆ ਤਾਂ ਚੱਲੇ ਰਿਹਾ ਕੰਮ ਅਗਲੇ ਦਾ। ਸੋ ਇਸ ਲਈ ਆਹ ਵਰਤਾਰਾ ਵੀ ਹੈ। ਪਰ ਇਹ ਸਾਰੇ ਵਰਤਾਰੇ 'ਚ ਇੱਕ ਪਹਿਲੂ ਧਿਆਨ ਮੰਗਦਾ ਹੈ, ਜਿਵੇਂ ਇੱਕ ਜਲੰਧਰ ਖੇਤਰ ਪ੍ਰਵੀਨ ਜੀ, ਇੱਕ ਮੋਹਾਲੀ ਖੇਤਰ, ਚੰਡੀਗੜ੍ਹ ਖੇਤਰ ਜੀ। ਇਹ 2 ਖੇਤਰ ਅਜਿਹੇ ਨੇ ਜਿੱਥੇ ਹਿਮਾਚਲ ਵੱਡੀ ਗਿਣਤੀ 'ਚ ਆਪਣੇ ਘਰ ਬਣਾ ਰਿਹਾ। ਠੀਕ ਹੈ। ਹਿਮਾਚਲ ਦੀ ਬੱਸੋਂ ਵੱਡੀ ਗਿਣਤੀ 'ਚ ਮਤਲਬ ਇੱਧਰ ਪਲਾਨ ਕਰ ਰਹੀ ਹੈ। ਠੀਕ ਹੈ, ਸਾਨੂੰ ਹਿਮਾਚਲ ਦੇ ਵਿੱਚ ਜ਼ਮੀਨ ਲੈਣ ਦੀ ਮਨਜ਼ੂਰੀ ਨਹੀਂ ਹੈ। ਸਾਨੂੰ ਉੱਥੇ ਉਦਯੋਗ ਲਾਉਣੇ ਆ, ਅਸੀਂ ਕੋਈ ਕਾਰੋਬਾਰ ਕਰਦੇ ਆ ਤਾਂ ਅਗਲਿਆਂ ਨੂੰ ਮੁਨਾਫਾ ਦਿੰਦੇ ਆ, ਫਿਰ ਤਾਂ ਅਸੀਂ ਉੱਥੇ ਥਾਂ ਲੈ ਸਕਦੇ ਹਾਂ। ਜੇ ਅਸੀਂ ਉਵੇਂ ਹੋਵੇ ਫਿਰ ਸਾਡੇ ਲਈ ਜ਼ਮੀਨਾਂ ਖਰੀਦਣ ਦਾ ਅਧਿਕਾਰ ਨਹੀਂ ਹੈ। ਪਰ ਉਧਰ ਉਹ ਇੱਥੇ ਆ ਕੇ ਪਲਾਟ ਖਰੀਦਣ, ਜ਼ਮੀਨਾਂ ਖਰੀਦਣ, ਕਲੋਨੀਆਂ ਬਣਾਉਣ, ਸਾਰਾ ਕੁਛ। ਮੋਹਾਲੀ ਵਾਲੀ ਬੈਲਟ
ਵਾਲੀ ਬੈਲਟ ਹੈ, ਕਲੋਨੀਆਂ ਪੂਰੀਆਂ ਹਿਮਾਚਲ ਦੀਆਂ ਉਸਰੀਆਂ ਹੋਈਆਂ ਤੇ ਉਹ ਫਿਰ ਜਿੰਨੇ ਇੱਥੇ ਆਉਣਗੇ ਉਹ ਚ ਪੰਜਾਬ ਦੇ ਵਾਸੀ ਬਣਨਗੇ ਤੇ 300 ਯੂਨਿਟ ਵਾਲਾ ਮੁਫਤ ਵਾਲਾ ਮੀਟਰ ਵੀ ਤਾਂ ਲਵਾਉਣਗੇ। ਕਿਉਂ ਨਾ ਲਵਾਉਣਗੇ ਜੀ। ਇਹਦਾ ਅਸਰ ਕਿਤੇ ਪਰ ਪੈਣਾ। ਇੱਕ ਪਿਛਲੇ ਦਿਨ ਇੱਕ ਇਸ਼ਤਿਹਾਰ ਜਾਰੀ ਹੋਇਆ, ਇਸ ਕਲੋਨੀ ਦੇ ਵਿੱਚ ਇੰਨੇ 100 ਗਜ ਦਾ ਕਾਰਨਰ ਪਲਾਟ ਵਿਕਾਊ ਹੈ। ਠੀਕ ਹੈ ਜੀ, ਠੀਕ ਹੈ। ਨੋਟ ਕਰਕੇ ਮੋਟਾ ਕਰਕੇ ਲਿਖਿਆ ਕਿ ਜੀ ਇਸ ਕਲੋਨੀ ਚ 99% ਹਿਮਾਚਲੀ ਰਹਿੰਦੇ ਹਨ। ਅਗਲਾ ਇਹ ਇਸ਼ਤਿਹਾਰ ਵੇਚ ਰਿਹਾ ਕਿ ਭਾਈ ਹਿਮਾਚਲ ਵਾਲੇ ਜੇ ਲੈਣਾ ਤਾਂ ਇੱਥੇ ਲਾਓ, ਤੁਸੀਂ ਇਹ ਤੁਹਾਡੇ ਲਈ ਹੈ ਪਲਾਟ। ਸੋ ਇਹ ਇਕੱਲੀ ਹਿਮਾਚਲ ਦੀ ਆਮਦ ਨਹੀਂ ਆ, ਹੋਰਨਾਂ ਸੂਬਿਆਂ ਦੀ ਕਿੰਨੀ ਆਮਦ ਪੰਜਾਬ ਚ ਆ ਰਹੀ ਹੈ, ਜਿਹੜੇ ਇੱਥੇ ਦੇ ਆਧਾਰ ਕਾਰਡ, ਇੱਥੇ ਦੇ ਵੋਟਰ ਕਾਰਡ ਤੇ ਫਿਰ ਇੱਥੇ ਦੇ ਰਹਿਸ਼ੀ, ਇੱਥੇ ਦੀਆਂ ਸਹੂਲਤਾਂ। ਸੋ ਇਹ ਸਾਰਾ ਬੋਝ ਇਸ ਗੱਲ ਦਾ ਸੰਕੇਤ ਕਰਦਾ। ਪਰ ਜੀ ਮੁਫਤ ਬਿਜਲੀ ਵਾਲੇ ਪਹਿਲੂ ਨਾਲ ਇੱਕ ਹੋਰ ਪਹਿਲੂ ਪੰਜਾਬ ਚ ਬਦਲਿਆ। ਗੈਸ ਏਜੰਸੀਆਂ ਵਾਲੇ ਔਖੇ ਹੋ ਰਹੇ ਨੇ ਅੱਜ ਕੱਲ। ਅੱਛਾ। ਉਹ ਕਹਿੰਦੇ ਜੀ ਸਾਡੀ ਖਪਤ ਘਟ ਗਈ ਜਦ ਤੋਂ ਆ ਮੁਫਤ ਬਿਜਲੀ ਵਾਲਾ ਫਾਰਮੂਲਾ ਆ। ਉਹ ਦੂਸਰੇ ਅੱਜ ਕੱਲ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹੇ ਆਉਂਦੇ ਅੱਜ ਕੱਲ। ਜੀ ਉਹ ਚੁੱਲ੍ਹਿਆਂ ਦੀ ਕਹਿੰਦੇ ਇੰਡਕਸ਼ਨ ਚੁੱਲ੍ਹੇ ਕਹਿੰਦੇ ਉਹਨਾਂ ਨੂੰ, ਕੀ ਹੈ ਨਾ, ਉਹਨਾਂ ਦੀ ਖਪਤ ਬਹੁਤ ਵੱਧ ਗਈ ਜੀ। ਸੋ ਉਹਨਾਂ ਦੀ ਖਪਤ ਵਧਣ ਦੇ ਕਾਰਨ ਕਹਿੰਦੇ ਜੀ ਗੈਸ ਏਜੰਸੀਆਂ ਦੀ ਖਪਤ ਘਟ ਗਈ। ਲੋਕ ਕਹਿੰਦੇ ਕਿ ਜਦੋਂ ਮੁਫਤ ਹੈ ਸਾਰਾ ਕੁਝ ਫਿਰ ਕੀ ਲੋੜ ਹੈ ਸਾਨੂੰ। ਕਿਉਂ? ਸੋ ਇਹ ਸਾਰੀਆਂ ਗੱਲਾਂ ਧਿਆਨ ਮੰਗਦੀਆਂ ਕਿ ਅਸੀਂ ਪੰਜਾਬ ਦੇ ਇੱਕ ਪਾਸੇ ਅਸੀਂ ਕਹਿੰਦੇ ਆ ਜੀ ਅਸੀਂ ਥਰਮਲ ਪਲਾਂਟ ਖਰੀਦ ਲਿਆ ਜੀ, ਹੋਰ ਖਰੀਦ ਲਾਂਗੇ ਜੀ, ਪਰ ਅਗਲੇ ਕਹਿੰਦੇ ਕਿ ਭਾਈ 15 ਜਿਹੜੀ ਉਹ ਹੈ ਸਾਡੀ ਪਿਛਲੇ ਸਾਲ 15,000 ਮੈਗਾਵਾਟ ਤੋਂ ਉੱਪਰ ਚਲੀ ਗਈ ਸੀ ਮੰਗ, ਤੇ ਇਸ ਵਾਰ ਜੇ ਇਹ ਤੋਂ ਵੀ ਮੰਗ ਉੱਪਰ ਗਈ ਤਾਂ ਸਾਡੇ ਕੋਲ ਉਸ ਮੰਗ ਦੀ ਪੂਰਤੀ ਦੇ ਲਈ ਪ੍ਰਬੰਧ ਨਹੀਂ ਹੈ। ਠੀਕ ਹੈ। ਉਹਦੇ ਲਈ ਸਾਨੂੰ ਬਕਾਇਦਾ ਤੌਰ ਤੇ ਆਪਣੀਆਂ ਲਾਈਨਾਂ 'ਚ ਵੱਡੇ ਸੁਧਾਰ ਦੀ ਲੋੜ ਹੈ। ਅਸੀਂ ਉਸ ਪ੍ਰਕਿਰਿਆ ਤੇ ਕੰਮ ਹੀ ਨਹੀਂ ਕਰ ਰਹੇ ਤੇ ਉਹ ਇੱਕ ਵੱਡਾ ਬਜਟ ਦਾ ਪਹਿਲੂ ਖੜਾ ਹੈ। ਤੇ ਜੇ ਸਰਦੀਆਂ 'ਚ ਨਹੀਂ ਤੁਹਾਤੋਂ ਡਿਮਾਂਡ ਪੂਰੀ ਹੁੰਦੀ ਬਿਜਲੀ ਦੀ ਤੇ ਫਿਰ ਗਰਮੀਆਂ 'ਚ ਜਾ ਕੇ ਹਾਲਤ ਕੀ ਹੋਊਗੀ, ਝੋਨੇ ਦੇ ਸੀਜ਼ਨ 'ਚ ਕੀ ਹੋਊਗੀ। ਸੋ ਇਹ ਵਾਲੇ ਪੱਖ ਤੋਂ ਸਰਕਾਰ ਨੂੰ ਮੁੜ ਸੋਚਣ ਦੀ ਲੋੜ ਹੈ। ਪਰ ਅਗਲੇ ਕਹਿੰਦੇ ਸਾਡੀ ਵੋਟ ਬੈਂਕ ਹੈ, ਸਾਡਾ ਵੋਟਾਂ ਲਈ ਹੈ, ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲਈ ਖਰਚ ਰਹੇ ਆ, ਪੰਜਾਬ ਤੋਂ ਨਿਚੋੜਦੇ ਆ, ਪੰਜਾਬ ਨੂੰ ਦੇਈ ਜਾਂਦੇ ਆ ਤੇ ਸਾਡੀਆਂ ਵੋਟਾਂ ਪੱਕੀਆਂ ਹੋਈ ਜਾਂਦੀਆਂ, ਸਾਨੂੰ ਕੀ ਲੈਣਾ। ਜੀ ਬਿਲਕੁਲ।